ਅਗੋਚਰ ਅਣਦੇਖੇ ਨੂੰ ਦੇਖਣਾ, ਦਿਸਦੇ ਅਤੇ ਅਣਦਿਸਦੇ ਪਾਣੀਆਂ ਦਾ ਸੰਗਮ, ਰਮਜ਼ਾਂ ਖੋਲ੍ਹਣ ਦਾ ਹੌਸਲਾ ਵਰਤਾਉਂਦੇ ਹੋਏ ਗੁਰੂ ਨਾਨਕ ਮਨੁੱਖ ਨੂੰ ਆਪਣੇ ਅੰਦਰ ਵਗਦੇ ਵਹਿਣ ਨਾਲ ਰਾਬਤਾ ਬਣਾਉਣ ਦੀ ਪ੍ਰੇਰਨਾ ਦਿੰਦੇ ਹਨ। ਇਹ ਗੁਰੂ ਨਾਨਕ ਦੇ ਸਮਕਾਲੀ ਸੰਤ ਨੂੰ ਸਿੱਝਦਾ ਹੈ, ਜੋ ਇੱਕ ਬਦਸ਼ਗਨੇ ਪਿੰਡ ਵਿੱਚ ਆਪਣੇ ਨਿਵਾਸ ਤੋਂ ਸਮਾਜ ਵਿੱਚ ਜੁਝਾਰੂ ਜਜ਼ਬਾ ਪੈਦਾ ਕਰਦੇ ਹਨ। कहत कबीर सुनो भाई साधो, सदगुरु नाम ठिकाना है। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ। ਸੁਣ ਵੱਡਾ ਆਖੈ ਸਭ ਕੋਇ, ਕੇ ਵੱਡ ਵੱਡਾ ਡੀਠਾ ਹੋਇ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਬਹੁਤ ਸਾਰੇ ਲੋਕ ਅਕਾਲ ਪੁਰਖ ਦੀ ਵਡਿਆਈ ਦੀਆਂ ਮਹਿਜ਼ ਗੱਲਾਂ ਕਰਦੇ ਹਨ। ਉਸ ਦੀ ਵਿਸ਼ਾਲਤਾ ਦਾ ਝਲਕਾਰਾ ਪਾਉਣ ਵਾਲੇ ਮਨੁੱਖ ਇੱਕ ਕਦਮ ਅੱਗੇ ਜਾਂਦੇ ਹਨ ਅਤੇ ਅਮਲਾਂ ਰਾਹੀਂ ਉਸ ਨਾਲ ਇੱਕ ਮਿਕ ਹੋ ਜਾਂਦੇ ਹਨ। ਅਯੋਧਿਆ ਤੋਂ ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਤੋਂ ਥੋੜਾ ਵੱਲ ਪਾ ਕੇ ਮਗਹਰ ਜਾ ਰਹੇ ਹਾਂ, ਤਾਂ ਜੋ ਭਗਤ ਕਬੀਰ ਦੀਆਂ ਯਾਦਾਂ ਦੀ ਪਟਾਰੀ ਫਰੋਲੀ ਜਾ ਸਕੇ। ਭਗਤ ਕਬੀਰ ਦਾ ਫਲਸਫਾ ਗੁਰੂ ਨਾਨਕ ਨਾਲ ਮੇਲ ਖਾਂਦਾ ਹੈ। ਭਗਤ ਕਬੀਰ ਦਾ ਹਿੰਦੂ ਅਤੇ ਮੁਸਲਮਾਨ ਫਿਰਕਿਆਂ ਉੱਤੇ ਇੰਨਾ ਅਸਰ ਸੀ ਕਿ ਉਹਨਾਂ ਦੀ ਯਾਦ ਵਿੱਚ ਇੱਕੋ ਅਸਥਾਨ ਅੰਦਰ ਮੰਦਿਰ ਵੀ ਬਣਿਆ ਹੈ ਅਤੇ ਮਜ਼ਾਰ ਵੀ। ਉਹ ਇਸ ਅਸਥਾਨ ਉੱਤੇ ਫਾਨੀ ਸੰਸਾਰ ਤੋਂ ਵਿਦਾ ਹੋਏ ਸਨ। ਸਮਕਾਲੀ ਦੌਰ ਵਿੱਚ ਫਿਰਕਿਆਂ ਦੀ ਪਾਲਾਬੰਦੀ ਮਜ਼ਬੂਤ ਹੋ ਰਹੀ ਹੈ, ਪਰ ਇਹ ਅਸਥਾਨ ਅਨੇਕਤਾ ਵਿੱਚ ਏਕਤਾ ਦੀ ਨੁਮਾਇੰਦਗੀ ਕਰਦਾ ਹੈ। ਭਗਤ ਕਬੀਰ ਭਗਤੀ ਲਹਿਰ ਦੇ ਇਨਕਲਾਬੀ ਸੰਤਾਂ ਵਿੱਚੋਂ ਸਭ ਤੋਂ ਵੱਧ ਹਵਾਲਾ ਦਿੱਤੇ ਜਾਣ ਵਾਲਿਆਂ ਵਿੱਚ ਸ਼ਾਮਿਲ ਹਨ। ਉਹ ਨਿਮਾਣੇ ਪਿਛੋਕੜ ਵਾਲੇ ਜੁਲਾਹਾ ਪਰਿਵਾਰ ਤੋਂ ਸਨ ਅਤੇ ਤਾਰੀਖ ਵਿੱਚ ਇੱਕ ਇਨਕਲਾਬੀ ਸ਼ਖਸੀਅਤ ਮੰਨੇ ਗਏ ਹਨ। ਮੌਜੂਦਾ ਦੌਰ ਵਿੱਚ ਵੀ ਉਹਨਾਂ ਦਾ ਕਲਾਮ ਸਾਹਿਤਿਕ ਅਧਿਐਨ ਦੇ ਵਿਸ਼ਿਆਂ ਵਿੱਚ ਸ਼ੁਮਾਰ ਹੈ। ਉਹਨਾਂ ਦਾ ਜਨਮ ਵਾਰਾਣਸੀ ਵਿੱਚ ਸੰਨ 1398 ਵਿੱਚ ਹੋਇਆ। ਬਚਪਨ ਵਿੱਚ ਦਸਤਬਰਦਾਰੀ ਦੀ ਹਾਲਤ ਵਿੱਚ
ਭਗਤ ਕਬੀਰ ਦਾ ਪਾਲਣ ਪੋਸ਼ਣ ਇੱਕ ਮੁਸਲਮਾਨ ਪਰਿਵਾਰ ਨੇ ਕੀਤਾ। ਨੀਰੂ ਅਤੇ ਨੀਮਾ ਪਾਲਣ ਵਾਲੇ ਮਾਪੇ ਸਨ ਜੋ ਜੁਲਾਹੇ ਦਾ ਕੰਮ ਕਰਦੇ ਸਨ। ਭਗਤ ਕਬੀਰ ਨੇ ਸੰਨਿਆਸ ਦੀ ਥਾਂ ਗ੍ਰਹਿਸਥ ਦਾ ਰਾਹ ਚੁਣਿਆ ਅਤੇ ਜੁਲਾਹੇ ਵਜੋਂ ਕਮਾਈ ਕਰਦੇ ਹੋਏ ਦੁਨਿਆਵੀ ਜ਼ਿੰਮੇਵਾਰੀਆਂ ਨਿਭਾਈਆਂ। ਇਸ ਦੌਰਾਨ ਉਹਨਾਂ ਦਾ ਧਿਆਨ ਰੂਹਾਨੀ ਡੂੰਘਾਣਾ ਵਿੱਚ ਟਿਕਿਆ ਰਹਿੰਦਾ ਸੀ। ਭਗਤ ਕਬੀਰ ਨੇ ਜ਼ਾਹਰਾ ਜਗਤ ਤੋਂ ਉਚੇਰੀ ਰੂਹਾਨੀ ਉਡਾਨ ਭਰਨ ਲਈ ਸਵਾਮੀ ਰਾਮਾਨੰਦ ਨੂੰ ਆਪਣਾ ਰਾਹ ਦਰਸਾਵਾ ਬਣਨ ਲਈ ਮਨਾਇਆ, ਜੋ ਵਾਰਾਣਸੀ ਦੇ ਉੱਚ ਕੁਲ ਬ੍ਰਾਹਮਣ ਸਨ। ਭਗਤ ਕਬੀਰ ਨਾਬਰ ਸਨ। ਉਹਨਾਂ ਨੇ ਮਜ਼ਹਬੀ ਇੰਤਜ਼ਾਮੀਆ, ਮਜ਼ਹਬ ਦੀ ਆਦਾਰਾਬੰਦੀ ਅਤੇ ਕਰਮਕਾਂਡ ਖਿਲਾਫ ਆਵਾਜ਼ ਬੁਲੰਦ ਕੀਤੀ। ਉਹਨਾਂ ਨੂੰ ਇਹ ਖਿਆਲਾਂ ਦੀ ਘੇਰਾਬੰਦੀ ਅਤੇ ਗਿਆਨ ਪ੍ਰਾਪਤੀ ਦੇ ਰਾਹ ਦੀਆਂ ਰੋਕਾਂ ਜਾਪਦੇ ਸਨ। सदगुरु कबीर इस जीवन के सभी प्राणियों को एक मेहमान के रूप में ये शब्द संबोधित करते हैं कि तुम 4 दिन के मेहमान हो। इस मेहमानी में तुम क्या कर रहे हो, उसके प्रति वो अपना संदेश देते हैं। आरु मान पाहुना गुरु बिन जइबा कौन बाटी, यहाँ तो हिंदू तुर्क बने हो, बीच भरम की टाटी, बीच भरम की टाटी। और श्वासाइन का स्वर्ग सिधारे, स्वर्ग सिधारे। ਉਹਨਾਂ ਨੇ ਆਪਣੀ ਨਿਰਾਲੀ ਉਲਟ ਬਾਣੀ ਦੇ ਕਟਾਕਸ਼ ਨਾਲ ਸੁਨੇਹਾ ਦਿੱਤਾ। ਉਹਨਾਂ ਦੀ ਬਾਣੀ ਇਖਲਾਕੀ ਸਵਾਲ ਪੁੱਛਦੀ ਹੈ ਪਰ ਕੋਈ ਜਵਾਬ ਨਹੀਂ ਦਿੰਦੀ। ਇਸ ਤਰ੍ਹਾਂ ਇਹ ਸਰੋਤੇ ਵਿੱਚ ਜਵਾਬ ਪਾਲਣ ਦੀ ਜਿਗਿਆਸਾ ਜਗਾਉਂਦੀ ਹੈ। एक अचंबो सुनो तुम पाई, देखत सिंह चरावत गाई। कहत कबीर जो इस पद बूझे, राम रमत तेस सब किछ सूझे। ਉਹ ਚੀਜ਼ਾਂ ਨੂੰ ਪਲਟਾ ਕੇ ਉਲਟੀ ਤਰਤੀਬ ਵਿੱਚ ਦਿਲਚਸਪ ਅੰਦਾਜ਼ ਨਾਲ ਪੇਸ਼ ਕਰਦੇ ਹਨ। ਇਹ ਅੰਦਾਜ਼ ਖੂਬਸੂਰਤ ਮੰਜ਼ਰ ਸਿਰਜਦਾ ਹੈ ਅਤੇ ਰੂੜੀਵਾਦੀ ਸੋਚ ਨੂੰ ਸਵਾਲ ਦੇ ਘੇਰੇ ਵਿੱਚ ਲਿਆਉਂਦਾ ਹੈ। ਉਹ ਕਹਿੰਦੇ ਹਨ ਕਿ ਪਹਿਲਾਂ ਪੁੱਤ ਅਤੇ ਬਾਅਦ ਵਿੱਚ ਮਾਂ ਪੈਦਾ ਹੁੰਦੀ ਹੈ। ਸ਼ੇਰ ਅਤੇ ਗਾਵਾਂ ਇਕੱਠੇ ਚਰਦੇ ਹਨ ਅਤੇ ਗੁਰੂ ਆਪਣੇ ਪੈਰੋਕਾਰਾਂ ਦੇ ਪੈਰ ਪੈਂਦਾ ਹੈ। ਇਹਨਾਂ ਡੂੰਘੇ ਸ਼ਬਦਾਂ ਰਾਹੀਂ ਉਹਨਾਂ ਨੇ ਪੱਕੀਆਂ ਹੋ ਚੁੱਕੀਆਂ ਉੱਪਰ ਅਤੇ ਹੇਠਾਂ, ਊਚ ਅਤੇ ਨੀਚ, ਪਾਕ ਅਤੇ ਨਾਪਾਕ, ਮਨੁੱਖ ਅਤੇ ਪਸ਼ੂ ਦੀਆਂ ਦਰਜਾਬੰਦੀਆਂ ਨੂੰ ਵੰਗਾਰਿਆ। ਭਗਤ ਕਬੀਰ ਨੇ ਆਪਣੀ ਸਾਰੀ ਉਮਰ ਵਾਰਾਣਸੀ ਵਿੱਚ ਗੁਜ਼ਾਰਨ ਤੋਂ ਬਾਅਦ ਆਖਰੀ ਦਿਨਾਂ ਵਿੱਚ ਮਗਹਰ ਨਾਮ ਦੇ ਬੰਜਰ ਪਿੰਡ ਵਿੱਚ ਵਸਣ ਦਾ ਫੈਸਲਾ ਕੀਤਾ। ਇੱਕ ਮਿੱਥ ਮੁਤਾਬਕ ਵਾਰਾਣਸੀ ਵਿੱਚ ਮਰਨ ਅਤੇ ਅੰਤਿਮ ਸੰਸਕਾਰ ਹੋਣ ਨਾਲ ਮੋਕਸ਼ ਮਿਲਣਾ ਯਕੀਨੀ ਸੀ। ਮਗਹਰ ਪਿੰਡ ਵਿੱਚ ਮਰਨ ਨੂੰ ਮੋਕਸ਼ ਦੇ ਰਾਹ ਵਿੱਚ ਅੜਿੱਕਾ ਸਮਝਿਆ ਜਾਂਦਾ ਸੀ। ਬੇਖੌਫ ਭਗਤ ਕਬੀਰ ਨੇ ਬਿਰਧ ਉਮਰ ਵਿੱਚ ਇਸ ਭਰਮ ਨੂੰ ਫੈਲਾਉਣ ਵਾਲੇ ਮਜ਼ਹਬੀ ਇੰਤਜ਼ਾਮੀਆਂ ਨੂੰ ਵੰਗਾਰਿਆ। ਉਹਨਾਂ ਨੇ ਵਾਰਾਣਸੀ ਨੂੰ ਛੱਡ ਕੇ ਮਗਹਰ ਵਿੱਚ ਮਰਨਾ ਕਬੂਲ ਕੀਤਾ ਤਾਂ ਜੋ ਉਹਨਾਂ ਦੇ ਖਿਆਲ ਉਘੜਵੇਂ ਰੂਪ ਵਿੱਚ ਪੇਸ਼ ਹੋ ਸਕਣ। ਆਪਣੇ ਦੌਰ ਦੇ ਅਜਿਹੇ ਵਹਿਮਾਂ ਭਰਮਾਂ ਨੂੰ ਤੋੜਨ ਲਈ ਉਹਨਾਂ ਅਣਥੱਕ ਉਪਰਾਲੇ ਕੀਤੇ। ਮਗਹਰ ਤੋਂ ਬਾਅਦ ਅਸੀਂ ਵਾਰਾਣਸੀ ਅੰਦਰ ਲਹਿਰਤਾਰਾ ਦੇ ਕਬੀਰ ਮਠ ਜਾ ਰਹੇ ਹਾਂ। ਭਗਤ ਕਬੀਰ ਦੀ ਵਾਰਾਣਸੀ ਵਿੱਚ ਗੁਜ਼ਾਰੀ ਉਮਰ ਦੀ ਯਾਦ ਵਿੱਚ ਇਹ ਮਰਕਜ਼ ਬਣਾਇਆ ਗਿਆ ਹੈ। हाड़ जरे जस लाकड़ी, केस जरे जस घास, हाड़ जरे जस लाकड़ी, केस जरे जस घास,
सब जग जलता देख के भय कबीर उदास। सब जग जलता देख के भय कबीर उदास। ਗੁਰੂ ਨਾਨਕ ਅਤੇ ਭਗਤ ਕਬੀਰ ਦੀ ਬਾਣੀ ਵਿੱਚ ਸਾਂਝ ਹੈ। ਇਹਨਾਂ ਦੋਵਾਂ ਨੇ ਬੁੱਧ ਪ੍ਰਸਤੀ ਅਤੇ ਮੂਰਤ ਪ੍ਰਸਤੀ ਦੀ ਥਾਂ ਤਜਰਬੇ ਰਾਹੀਂ ਵਿਵੇਕ ਦੀ ਪ੍ਰਾਪਤੀ ਅਤੇ ਦੀਨਦਾਰੀ ਨੂੰ ਤਰਜੀਹ ਦਿੱਤੀ। ਇਸ ਤੋਂ ਬਾਵਜੂਦ ਅਸੀਂ ਦੇਖਦੇ ਹਾਂ ਕਿ ਮੌਜੂਦਾ ਦੌਰ ਵਿੱਚ ਇਹਨਾਂ ਸੰਤਾਂ ਦੇ ਫਲਸਫੇ ਨੂੰ ਲਾਗੂ ਕਰਨ ਦੀ ਥਾਂ ਇਹਨਾਂ ਦੀਆਂ ਮੂਰਤਾਂ ਦੀ ਸ਼ਰਧਾ ਜ਼ਿਆਦਾ ਹੈ। कहत कबीर सुनो भाई साधो, सदगुरु नाम ठिकाना है। रहना नहीं देश बिराना है। ए देसा ਭਗਤ ਕਬੀਰ ਅਤੇ ਗੁਰੂ ਨਾਨਕ ਸਮਕਾਲੀ ਸਨ ਅਤੇ ਕਈ ਜਨਮ ਸਾਖੀਆਂ ਦੀਆਂ ਕਲਾਕਿਰਤਾਂ ਵਿੱਚ ਉਹਨਾਂ ਨੂੰ ਗੋਸ਼ਟ ਕਰਦੇ ਦਿਖਾਇਆ ਗਿਆ ਹੈ, ਪਰ ਉਹਨਾਂ ਦੇ ਮੇਲ ਦੀ ਕੋਈ ਗਵਾਹੀ ਨਹੀਂ ਹੈ। ਭਗਤ ਕਬੀਰ ਦੇ ਸ਼ਬਦਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੋਣਾ ਗਵਾਹੀ ਭਰਦਾ ਹੈ ਕਿ ਉਹਨਾਂ ਦੇ ਫਲਸਫੇ ਵਿੱਚ ਮੇਲ ਸੀ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਕਬੀਰ ਸਾਹਿਬ ਅਤੇ ਗੁਰੂ ਸਾਹਿਬ ਦਾ ਮੇਲ ਕਈ ਵਾਰ ਹੋਇਆ। ਸਮਾਜ ਵਿੱਚ ਊਚ ਨੀਚ ਅਤੇ ਭੇਦਭਾਵ ਕਾਇਮ ਸੀ। ਦੋਵਾਂ ਗੁਰੂਆਂ ਨੇ ਸਮਾਜ ਨੂੰ ਸੁਧਾਰਨ ਦਾ ਜ਼ੋਰਦਾਰ ਉਪਰਾਲਾ ਕੀਤਾ। यह संसार उसका बुंदा, उसका बुंदा पवन लगे झड़ जाना है। रहना नहीं देश बिराना है। ए देसा बिराना है। ਸਾਹਿਬ ਦਾ ਉਪਦੇਸ਼ ਸੀ ਕਿ ਮਨੁੱਖ ਆਪਣੇ ਗੁਣਾਂ ਉੱਤੇ ਟੇਕ ਰੱਖੇ, ਕਿਉਂਕਿ ਇਸ ਮਾਸ ਨੇ ਕਿਸੇ ਕੰਮ ਨਹੀਂ ਆਉਣਾ। ਇਸ ਲਈ ਅਵਗੁਣਾਂ ਨੂੰ ਛੱਡ ਕੇ ਗੁਣਾਂ ਦਾ ਪਸਾਰਾ ਕਰੋ। ਸਮਾਜ ਦੇ ਭਲੇ ਲਈ ਕੰਮ ਕਰੋ। ਹਰ ਤਰ੍ਹਾਂ ਦੀ ਊਚ ਨੀਚ ਤੋਂ ਉੱਪਰ ਉੱਠ ਕੇ ਆਪਣੇ ਰੂਹਾਨੀ ਆਪੇ ਦੀ ਪਛਾਣ ਕਰੋ। ਇਹੋ ਮਨੁੱਖਾ ਹੋਣ ਦਾ ਟੀਚਾ ਹੈ। ਗੁਰੂ ਨਾਨਕ ਅਤੇ ਭਗਤ ਕਬੀਰ ਅਕਸਰ ਤਸ਼ਬੀਹਾਂ ਵਿੱਚ ਗੱਲ ਕਰਦੇ ਸਨ। ਬਰੇ ਸਗੀਰ ਦੇ ਗ੍ਰੰਥਾਂ ਵਿੱਚ ਦੋ ਜ਼ਮਾਨਿਆਂ ਦਾ ਜ਼ਿਕਰ ਆਉਂਦਾ ਹੈ। ਸਤਯੁਗ ਲੰਘ ਚੁੱਕਿਆ ਚੰਗਿਆਈਆਂ ਦਾ ਜ਼ਮਾਨਾ ਹੈ ਅਤੇ ਕਲਯੁਗ ਅਵਗੁਣਾਂ ਦਾ ਸਮਕਾਲੀ ਦੌਰ ਹੈ। ਗੁਰੂ ਨਾਨਕ ਅਤੇ ਭਗਤ ਕਬੀਰ ਲਈ ਇਹ ਜ਼ਮਾਨੇ ਕਿਸੇ ਕ੍ਰਮਵਾਰ ਲੜੀ ਵਿੱਚ ਨਹੀਂ ਬੱਝੇ ਸਨ, ਸਗੋਂ ਮਨ ਦੀ ਹਾਲਤ ਦਾ ਸੰਕੇਤਕ ਇਜ਼ਹਾਰ ਸਨ। ਜਦੋਂ ਮਨ ਚੜ੍ਹਦੀ ਕਲਾ ਵਿੱਚ ਉਸਾਰੂ ਸੋਚ ਨਾਲ ਭਰਿਆ ਹੈ ਤਾਂ ਇਹ ਸਤਯੁਗ ਹੈ। ਇਸੇ ਤਰ੍ਹਾਂ ਮਨ ਉਤੇ ਮਾੜੀ ਸੋਚ ਭਾਰੂ ਹੈ ਤਾਂ ਇਹ ਕਲਯੁਗ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਅਯੋਧਿਆ ਤੋਂ ਬਾਅਦ ਨਿਜ਼ਾਮਾਬਾਦ ਅਤੇ ਪ੍ਰਯਾਗਰਾਜ ਦਾ ਸਫ਼ਰ ਕੀਤਾ। ਅਯੋਧਿਆ ਵਿੱਚ ਘਾਗਰਾ ਨਦੀ ਦੇ ਕੰਢੇ ਤੋਂ ਕਿਸ਼ਤੀ ਵਿੱਚ ਉਹਨਾਂ ਨੇ ਪੂਰਬੀ ਪਾਸੇ ਨੂੰ ਚਾਲੇ ਪਾ ਦਿੱਤੇ ਅਤੇ ਮੌਜੂਦਾ ਉੱਤਰ ਪ੍ਰਦੇਸ਼ ਦੇ ਸ਼ਹਿਰ ਟਾਂਡਾ ਵਿੱਚ ਉਤਰੇ ਅਤੇ ਅੱਗੇ ਨਿਜ਼ਾਮਾਬਾਦ ਜਾਣ ਲਈ ਪੈਦਲ ਚਾਲੇ ਪਾ ਦਿੱਤੇ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਅਸੀਂ ਅਯੋਧਿਆ ਤੋਂ ਨਿਜ਼ਾਮਾਬਾਦ ਜਾ ਰਹੇ ਹਾਂ, ਜੋ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਦਾ ਕਸਬਾ ਹੈ। ਨਿਜ਼ਾਮਾਬਾਦ ਤਾਮਸਾ ਨਦੀ ਦੇ ਕੰਢੇ ਹੈ, ਜੋ ਹੁਣ ਤਾਰ ਮਾਤਰ ਰਹਿ ਗਈ ਹੈ। ਇਸ ਕਸਬੇ ਦਾ ਨਾਮ
ਜੌਨਪੁਰ ਦੇ ਜਨਰਲ ਨਿਜ਼ਾਮੁਦੀਨ ਦੇ ਨਾਮ ਉੱਤੇ ਨਿਜ਼ਾਮਾਬਾਦ ਪਿਆ। ਨਿਰਮਲਾ ਸੰਪਰਦਾਇ ਦੇ 19ਵੀਂ ਸਦੀ ਦੇ ਵਿਦਵਾਨ ਪੰਡਿਤ ਤਾਰਾ ਸਿੰਘ ਨਰੋਤਮ ਨੇ ਗੁਰਤੀਰਥ ਸੰਗ੍ਰਹਿ ਵਿੱਚ ਲਿਖਿਆ ਹੈ ਕਿ ਅਯੋਧਿਆ ਤੋਂ ਪ੍ਰਯਾਗਰਾਜ ਜਾਂਦੇ ਹੋਏ ਗੁਰੂ ਨਾਨਕ ਨਿਜ਼ਾਮਾਬਾਦ ਰਾਹੀਂ ਗਏ। ਨਿਜ਼ਾਮਾਬਾਦ ਪਿੰਡ ਵਿੱਚ ਪਹਿਲਾਂ ਅਸੀਂ ਗੁਰਦੁਆਰਾ ਚਰਨ ਪਾਦੁਕਾ ਜਾ ਰਹੇ ਹਾਂ। ਤਾਮਸਾ ਨਦੀ ਦੇ ਕੁਝ ਵਿੱਥ ਉੱਤੇ ਗੁਰਦੁਆਰਾ ਚਰਨ ਪਾਦੁਕਾ ਗੁਰੂ ਨਾਨਕ ਦੀ ਨਿਜ਼ਾਮਾਬਾਦ ਵਿੱਚ ਆਮਦ ਦੀ ਯਾਦ ਵਿੱਚ ਬਣਾਇਆ ਗਿਆ ਹੈ। ਉਦਾਸੀ ਸੰਪਰਦਾਇ ਦੇ ਬਾਬਾ ਪ੍ਰੇਮਦਾਸ ਉਦਾਸੀ ਨੇ ਇਸ ਸਥਾਨ ਨੂੰ ਸਿੱਖਿਆ ਦੇ ਮਰਕਜ਼ ਵਜੋਂ ਸਥਾਪਿਤ ਕੀਤਾ। ਉਦਾਸੀਆਂ ਨੇ ਗੁਰੂ ਨਾਨਕ ਦੇ ਫਲਸਫੇ ਦੇ ਦੂਰ ਦੂਰ ਤੱਕ ਵਰਤਾਉਣ ਵਿੱਚ ਅਹਿਮ ਹਿੱਸਾ ਪਾਇਆ ਹੈ। ਮੰਦਭਾਗੀ 20ਵੀਂ ਸਦੀ ਦੇ ਸਮਾਜਿਕ ਸਿਆਸੀ ਹਾਲਾਤ ਨੇ ਗੁਰੂ ਨਾਨਕ ਦੇ ਪਿਆਰਿਆਂ ਵਿੱਚ ਵੰਡੀਆਂ ਪਾਈਆਂ ਹਨ। ਇਸੇ ਕਾਰਨ ਕਈ ਸਾਲਾਂ ਤੱਕ ਇਸ ਗੁਰਦੁਆਰੇ ਦੀ ਸੇਵਾ ਸੰਭਾਲ ਦਾ ਕੰਮ ਨਾਕਸ ਸੀ। ਹਾਲੀਆ ਸਾਲਾਂ ਵਿੱਚ ਇਸ ਗੁਰਦੁਆਰੇ ਦਾ ਇੰਤਜ਼ਾਮ ਲੀਹੇ ਪਿਆ ਹੈ। ਇਸ ਸਥਾਨ ਉੱਤੇ ਉਦਾਸੀਆਂ ਦੀਆਂ ਲਿਖੀਆਂ ਗੁਰੂ ਗ੍ਰੰਥ ਸਾਹਿਬ ਦੀਆਂ 31 ਬੀੜਾਂ ਸੰਭਾਲ ਕੇ ਰੱਖੀਆਂ ਗਈਆਂ ਹਨ। ਇਹਨਾਂ ਦੀ ਲੋੜੀਂਦੀ ਵਿਗਿਆਨਕ ਸਾਂਭ ਸੰਭਾਲ ਕੀਤੀ ਗਈ ਹੈ। ਇਹ ਸਥਾਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਪਹਿਲੀ ਉਦਾਸੀ ਯਾਤਰਾ ਵੇਲੇ ਇਸ ਸਥਾਨ ਤੇ ਆਏ, ਉਹਨਾਂ ਦੇ ਜਾਣ ਤੋਂ ਬਾਅਦ ਇੱਥੇ ਉਦਾਸੀ ਪੰਥ ਦਾ ਕਾਫੀ ਪ੍ਰਚਾਰ ਪ੍ਰਸਾਰ ਰਿਹਾ, ਜਿਹਦੇ ਵਿੱਚ 31 ਹਸਤਲਿਖਤ ਗ੍ਰੰਥ ਅੱਜ ਵੀ ਇਸ ਪਾਵਨ ਸਥਾਨ ਤੇ ਮੌਜੂਦ ਹਨ। ਮੁਕਾਮੀ ਕਾਇਸਤ ਬਰਾਦਰੀ ਹਿੰਦੂ ਧਰਮ ਦੀ ਦਰਜਾਬੰਦੀ ਵਿੱਚ ਉੱਚੀ ਜਾਤ ਵਿੱਚ ਆਉਂਦੀ ਹੈ। ਉਦਾਸੀਆਂ ਦੇ ਪ੍ਰਚਾਰ ਰਾਹੀਂ ਕਾਇਸਤ ਬਰਾਦਰੀ ਦਾ ਗੁਰੂ ਨਾਨਕ ਦੇ ਫਲਸਫੇ ਨਾਲ ਰਾਬਤਾ ਬਣਿਆ। ਗੁਰੂ ਨਾਨਕ ਦੇ ਸੁਨੇਹੇ ਮੁਤਾਬਕ ਮੁਕਾਮੀ ਬਿਰਾਦਰੀ ਉਹਨਾਂ ਦੇ ਫਲਸਫੇ ਦੇ ਜਜ਼ਬੇ ਨਾਲ ਜੁੜੀ, ਜਿਸ ਦਾ ਝਲਕਾਰਾ ਪੁਰਾਣੀ ਪੀੜ੍ਹੀ ਵਿੱਚ ਹੁਣ ਵੀ ਮਿਲਦਾ ਹੈ, ਪਰ ਹੁਣ ਇਹ ਮਾਨਤਾ ਘਟ ਰਹੀ ਹੈ। ਅਸੀਂ ਇੱਕ ਮੁਕਾਮੀ ਕਾਇਸ ਸੱਜਣ ਨੂੰ ਮਿਲੇ ਤਾਂ ਜੋ ਗੁਰੂ ਨਾਨਕ ਦੇ ਫਲਸਫੇ ਦੀ ਮੁਕਾਮੀ ਬਿਰਾਦਰੀ ਉੱਤੇ ਪਏ ਅਸਰ ਦੀ ਥਾਂ ਪਾਈ ਜਾ ਸਕੇ। ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਆਏ ਤਾਂ ਉਹਨਾਂ ਦੇ ਵਿਚਾਰਾਂ ਤੋਂ ਕਾਇਲ ਹੋ ਕੇ ਇੱਥੇ ਦੇ 250 ਗੌੜ ਕਾਇਸਥ ਜੀਆਂ ਵਿੱਚੋਂ 150 ਨੇ ਉਹਨਾਂ ਦੇ ਫਲਸਫੇ ਨੂੰ ਮੰਨ ਲਿਆ ਅਤੇ ਉਹਨਾਂ ਦੇ ਰਾਹ ਦੇ ਧਾਰਨੀ ਹੋ ਗਏ। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ। ਮੇਰਾ ਵਿਆਹ ਕਾਇਸ ਪਰਿਵਾਰ ਵਿੱਚ ਹੋਇਆ ਹੈ, ਪਰ ਉਹ ਪਰਿਵਾਰ ਗੁਰੂ ਮਹਾਰਾਜ ਨੂੰ ਮੰਨਣ ਵਾਲਾ ਨਹੀਂ। ਵਿਆਹ ਤੋਂ ਬਾਅਦ ਮੇਰੀ ਬੀਵੀ ਇੱਥੇ ਆਈ ਅਤੇ ਉਸਨੇ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਸਿੱਖ ਲਿਆ ਅਤੇ 5 ਗ੍ਰੰਥੀ ਸਾਹਿਬ ਦਾ ਪਾਠ ਕਰਦੀ ਹੈ। ਬੱਚੇ ਵੀ ਮੰਨਦੇ ਹਨ ਅਤੇ ਰੋਜ਼ ਗੁਰਦੁਆਰੇ ਮੱਥਾ ਟੇਕਦੇ ਹਨ। रोज गुरुद्वारा जो है मत्था टेकते हैं। ਅਸੀਂ ਹੁਣ ਤਾਮਸਾ ਨਦੀ ਦੇ ਕੰਢੇ ਜਾ ਰਹੇ ਹਾਂ, ਜਿੱਥੇ ਇੱਕੋ ਸਥਾਨ ਉੱਤੇ ਮੰਦਿਰ ਅਤੇ ਗੁਰਦੁਆਰਾ ਬਣੇ ਹੋਏ ਹਨ। ਤਾਮਸਾ ਨਦੀ ਦੇ ਕੰਢੇ ਵਸੇ ਨਿਜ਼ਾਮਾਬਾਦ ਪਿੰਡ ਵਿੱਚ ਗੁਰੂ ਨਾਨਕ ਦੀ ਮਜ਼ਹਬੀ ਇਤਫਾਕ ਵਾਲੀ ਸੋਚ ਦਾ ਅਹਿਸਾਸ ਹੁੰਦਾ ਹੈ। ਇੱਥੇ ਗੁਰਦੁਆਰਾ, ਮੰਦਿਰ ਅਤੇ ਮਸਜਿਦ ਇੱਕ ਦੂਜੇ ਦੇ ਨੇੜੇ ਕਾਇਮ ਹਨ। ਸਮੇਂ ਦੇ ਨਾਲ ਇਹ ਗੁਰਦੁਆਰਾ ਉਜਾੜ ਹੋ ਗਿਆ ਸੀ। ਹੁਣ ਇਸ ਦਾ ਇੰਤਜ਼ਾਮ ਗੁਰਦੁਆਰਾ ਚਰਨ ਪਾਦੁਕਾ ਵਾਲੀ ਕਮੇਟੀ ਕਰਦੀ ਹੈ। ਇਸ ਗੁਰਦੁਆਰੇ ਵਿੱਚ ਹਾਲੇ ਵੀ ਕੋਈ ਸੰਗਤ ਨਹੀਂ ਜੁੜਦੀ। ਨਾਏ ਤੇਰੇ ਸਹਿਜ ਨਾਏ ਸਾਲਾ ਨਾ
सुख वसे मन आए। ਨਾਮ ਰਾਹੀਂ ਹੀ ਮਨ ਦਾ ਚੇਤਨਾ ਨਾਲ ਮੇਲ ਹੁੰਦਾ ਹੈ। ਮੇਰਾ ਧਿਆਨ ਘੁੰਮ-ਘੁਮਾ ਕੇ ਉਦਾਸੀ ਸੰਪਰਦਾਇ ਦੇ ਸਮਰਪਣ ਉੱਤੇ ਆ ਜਾਂਦਾ ਹੈ, ਜਿਨ੍ਹਾਂ ਇਸ ਅਸਥਾਨ ਉੱਤੇ ਗੁਰੂ ਨਾਨਕ ਦੀ ਯਾਦ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਇੰਨੀਆਂ ਬੀੜਾਂ ਤਿਆਰ ਕੀਤੀਆਂ। ਇਸ ਗ੍ਰਾਂ ਨਿਜ਼ਾਮਾਬਾਦ ਵਿੱਚ ਕੁਝ ਸਮਾਂ ਗੁਜ਼ਾਰ ਕੇ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਪ੍ਰਯਾਗ ਨੂੰ ਚਾਲੇ ਪਾ ਦਿੱਤੇ, ਜੋ ਬਾਅਦ ਵਿੱਚ ਇਲਾਹਾਬਾਦ ਕਿਹਾ ਜਾਣ ਲੱਗਿਆ, ਪਰ ਹਾਲੀਆ ਦੌਰ ਵਿੱਚ ਇਸ ਦਾ ਨਾਮ ਪ੍ਰਯਾਗਰਾਜ ਕਰ ਦਿੱਤਾ ਗਿਆ ਹੈ। ਹੁਣ ਅਸੀਂ ਨਿਜ਼ਾਮਾਬਾਦ ਤੋਂ ਪ੍ਰਯਾਗਰਾਜ ਵਿੱਚ ਚੁੱਸੀ ਜਾ ਰਹੇ ਹਾਂ। ਕੁੰਭ ਦਾ ਮੇਲਾ 12 ਸਾਲ ਬਾਅਦ ਆਉਂਦਾ ਹੈ। ਇਹ ਮੇਲਾ ਵਾਰੀ ਸਿਰ ਪ੍ਰਯਾਗਰਾਜ, ਹਰਿਦੁਆਰ, ਨਾਸਿਕ ਅਤੇ ਉਜੈਨ ਵਿੱਚ ਅਹਿਮ ਨਦੀਆਂ ਦੇ ਕੰਢੇ ਲੱਗਦਾ ਹੈ। ਇਹ ਮੇਲਾ ਤਾਂ ਆਪਣੇ ਤੈਅ ਸਮੇਂ ਉੱਤੇ ਹੀ ਲੱਗਦਾ ਹੈ, ਪਰ ਇਨ੍ਹਾਂ ਸ਼ਹਿਰਾਂ ਵਿੱਚ ਯਾਤਰੀ ਲਗਾਤਾਰ ਆਉਂਦੇ ਰਹਿੰਦੇ ਹਨ। ਕੁੰਭ ਮੇਲਾ ਦੋ ਅਲਫਾਜ਼ ਦਾ ਜੋੜ ਹੈ। ਕੁੰਭ ਦਾ ਮਾਇਨਾ ਕੁੱਖ ਹੈ, ਜੋ ਜ਼ਰਖੇਜ਼ੀ ਜਾਂ ਜ਼ਿੰਦਗੀ ਦੇ ਸੋਮੇ ਦੀ ਨੁਮਾਇੰਦਗੀ ਕਰਦੀ ਹੈ। ਮੇਲੇ ਦਾ ਮਾਇਨਾ ਤਿਉਹਾਰ ਹੈ। ਇਤਿਹਾਸਿਕ ਤੌਰ ਉੱਤੇ ਮੇਲੇ ਵਕਤ ਉੱਤੇ ਲੋਕਾਂ ਵਿੱਚ ਰੂਹਾਨੀ ਸੋਚ ਦਾ ਪਸਾਰਾ ਕਰਨ ਅਤੇ ਨੇਕ ਜ਼ਿੰਦਗੀ ਜੀਵਨ ਦੀ ਪ੍ਰੇਰਨਾ ਦੇਣ ਲਈ ਜੁੜਦੇ ਸਨ। ਇੱਥੇ ਦੋ ਨਦੀਆਂ ਦਾ ਸੰਗਮ ਹੈ, ਪਰ ਇਸ ਨੂੰ ਤ੍ਰਿਵੇਣੀ ਕਿਹਾ ਜਾਂਦਾ ਹੈ। ਤੀਜੀ ਨਦੀ ਮਿਥਿਹਾਸਕ ਸਰਸਵਤੀ ਹੈ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਹਾਲੇ ਵੀ ਧਰਤੀ ਦੇ ਹੇਠਾਂ ਵਗਦੀ ਹੈ। ਗੰਗਾ ਜਮਨਾ ਦੇ ਸੰਗਮ ਉੱਤੇ ਘਾਟ ਦੇ ਨਾਲ ਚੁਸੀ ਨਾਮ ਦੀ ਪੁਰਾਣੀ ਆਬਾਦੀ ਹੈ, ਜਿਹੜਾ ਹਿੰਦੂ ਧਰਮ ਲਈ ਸਦੀਆਂ ਤੋਂ ਤੀਰਥ ਸਥਾਨ ਰਿਹਾ ਹੈ। ਤੀਰਥ ਯਾਤਰੀਆਂ ਨਾਲ ਗੋਸ਼ਟ ਕਰਨ ਲਈ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਗੰਗਾ ਜਮਨਾ ਦੇ ਸੰਗਮ ਉੱਤੇ ਚੁਸੀ ਵਿਖੇ ਕਿਆਮ ਕੀਤਾ। ਜਦੋਂ ਗੁਰੂ ਨਾਨਕ ਤ੍ਰਿਵੇਣੀ ਦੇ ਕੰਢੇ ਧਿਆਨ ਕਰ ਰਹੇ ਸਨ, ਤਾਂ ਰੂਹਾਨੀ ਸਲਾਹ ਮਸ਼ਵਰਾ ਲੈਣ ਲਈ ਲੋਕ ਉਹਨਾਂ ਦੇ ਦੁਆਲੇ ਜੁੜਨ ਲੱਗੇ। ਉਹਨਾਂ ਦੀ ਦੁਬਿਧਾ ਸੀ, ਕਰਮਕਾਂਡ, ਧਿਆਨ ਅਤੇ ਪੂਜਾ ਪਾਠ ਕਰਨ ਦੇ ਬਾਵਜੂਦ ਉਹਨਾਂ ਦੇ ਮਨ ਵਿੱਚ ਵਿਸਮਾਦ ਦਾ ਵਾਸਾ ਨਹੀਂ ਹੁੰਦਾ। ਗੁਰੂ ਨਾਨਕ ਨੇ ਜਵਾਬ ਦਿੱਤਾ ਕਿ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਤੋਂ ਛੁਟਕਾਰਾ ਪਾਏ ਬਿਨਾਂ ਵਿਸਮਾਦ ਨਸੀਬ ਨਹੀਂ ਹੁੰਦਾ। ਲੱਭ ਕੁੱਤਾ ਕੂੜ ਚੂੜਾ, ਠੱਗ ਖਾਦਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਦੀ, ਅਗਨ ਕ੍ਰੋਧ ਚੰਡਾਲ, ਰਸ ਕਸ ਆਪ ਸਲਾਹਣਾ, ਏ ਕਰਮ ਮੇਰੇ ਕਰਤਾਰ, ਬਾਬਾ ਬੋਲੀਏ ਪਤ ਹੋਏ, ਬਾਬਾ
उत्तम से दर उत्तम कहिए नीच करम बैरोए बाबा बोलिए पत हो ਮਨਸ਼ਾਵਾਂ ਹੀ ਮਨ ਦੇ ਅਮਲਾਂ ਦਾ ਰਾਹ ਤੈਅ ਕਰਦੀਆਂ ਹਨ, ਜਿਨ੍ਹਾਂ ਨਾਲ ਹੋਣੀ ਨਕਸ਼ ਨਿਖਾਰਦੀ ਹੈ। ਚੰਗੀਆਂ ਮਨਸ਼ਾਵਾਂ ਨਾਲ ਚੈਨ ਮਿਲਦਾ ਹੈ ਅਤੇ ਮਾਣੀਆਂ ਮੁਰਾਦਾਂ ਨਾਲ ਬਿਪਤਾ ਪੈਂਦੀ ਹੈ। ਗੁਰੂ ਨਾਨਕ ਦੇ ਜਵਾਬ ਨਾਲ ਸਹਿਮਤ ਲੋਕਾਂ ਦੀ ਇਹ ਸਮਝਣ ਦੀ ਜਗਿਆਸਾ ਸੀ ਕਿ ਉਹਨਾਂ ਨੂੰ ਰੂਹਾਨੀ ਕਰਮਕਾਂਡ ਦੀ ਤਜਵੀਜ਼ ਮੁਤਾਬਕ ਤੀਰਥ ਕਰਨ, ਆਪੇ ਦਿੱਤੇ ਕਸ਼ਟ ਝੱਲਣ, ਤਪ ਕਰਨ ਅਤੇ ਨੰਗੇ ਰਹਿਣ ਦੇ ਬਾਵਜੂਦ ਹਉਮੈ, ਬਦਨੀਅਤੀ ਅਤੇ ਜਿਸਮਾਨੀ ਦੁੱਖਾਂ ਤੋਂ ਛੁਟਕਾਰਾ ਕਿਉਂ ਨਹੀਂ ਮਿਲਦਾ। ਗੁਰੂ ਨਾਨਕ ਦਾ ਜਵਾਬ ਸੀ ਕਿ ਸਕੂਨ ਤਾਂ ਸਹਿਜ ਨਾਲ ਹੀ ਮਿਲ ਸਕਦਾ ਹੈ, ਜੋ ਮਨੁੱਖ ਦਾ ਜਮਾਂਦਰੂ ਗੁਣ ਹੈ। ਉਹਨਾਂ ਨੇ ਸਮਝਾਇਆ ਕਿ ਬਾਹਰਲੇ ਰਸਮੋ ਰਿਵਾਜ ਤਾਂ ਨਿਗੂਣੇ ਮਾਮਲੇ ਹਨ। ਜੇ ਮਨੁੱਖ ਨੇ ਆਪਣੇ ਅੰਦਰ ਇਤਫਾਕ ਅਤੇ ਆਲੇ ਦੁਆਲੇ ਨਾਲ ਇਤਫਾਕ ਪੈਦਾ ਕਰਨਾ ਹੈ ਤਾਂ ਉਸ ਨੂੰ ਅੰਦਰੂਨੀ ਤੌਰ ਉੱਤੇ ਆਪਣੇ ਆਪ ਨੂੰ ਸੁਰ ਕਰਨਾ ਪੈਣਾ ਹੈ। ਨਾ ਸਤ ਦੁਖਿਆ ਨਾ ਸਤ ਸੁਖਿਆ ਨਾ ਸਤ ਪਾਣੀ ਜੰਤ ਫਿਰੈ ਨਾ ਸਤ ਮੂੰਦ ਮੁੜਾਈ ਕੈਸੀ ਨਾ ਸਤ ਪੜਿਆ ਦੇਸ ਫਿਰੈ ਨਾ ਸਤ ਰੁਖੀ ਬਿਰਖੀ ਪੱਥਰ ਆਪ ਤਛਾਵੈ ਦੁਖ ਸਹੈ ਨਾ ਸਤ ਹਸਤੀ ਬਦੇ ਸੰਗਲ ਨਾ ਸਤ ਗਾਈ ਕਾਹੋ ਚਰੈ ਜਿਸ ਹੱਥ ਸਿੱਧ ਦੇਵੈ ਜੇ ਸੋਈ ਜਿਸਨੋਂ ਦੇ ਤਿਸ ਆਏ ਗੁਰੂ ਨਾਨਕ ਦੇ ਫਲਸਫੇ ਦੀ ਖੂਬਸੂਰਤੀ ਹੈ ਕਿ ਇਹ ਸਾਦੀ ਜ਼ਿੰਦਗੀ ਵਹਿਣ ਨਾਲ ਬਿਕਸਣ ਅਤੇ ਸੱਚੇ ਕਰਮਾਂ ਉੱਤੇ ਜ਼ੋਰ ਦਿੰਦੀ ਹੈ। ਤ੍ਰਿਵੇਣੀ ਦੀ ਯਾਤਰਾ ਦੌਰਾਨ ਸਾਨੂੰ ਗੁਰੂ ਨਾਨਕ ਦੀ ਯਾਦ ਨਾਲ ਜੁੜਿਆ ਕੋਈ ਅਸਥਾਨ ਜਾਂ ਹੋਰ ਕੋਈ ਨਿਸ਼ਾਨੀ ਨਹੀਂ ਮਿਲੀ। ਮੁਕਾਮੀ ਬਿਰਾਦਰੀ ਨੇ ਦੱਸਿਆ ਕਿ ਪਹਿਲਾਂ ਤ੍ਰਿਵੇਣੀ ਦੇ ਘਾਟ ਉੱਤੇ ਗੁਰੂ ਨਾਨਕ ਦੀ ਯਾਦ ਵਿੱਚ ਚੁੱਸੀ ਵਿਖੇ ਚੌਂਤਰਾ ਬਣਿਆ ਹੋਇਆ ਸੀ, ਪਰ ਉਹ ਨਦੀ ਦੇ ਵਹਿਣ ਵਿੱਚ ਆਉਣ ਕਾਰਨ ਰੁੜ ਗਿਆ ਹੈ। ਇਸ ਅਸਥਾਨ ਦੀ ਸੇਵਾ ਸੰਭਾਲ ਉਦਾਸੀ ਸੰਪਰਦਾਇ ਦੇ ਬਾਬਾ ਪੰਚ ਨੰਦ ਕਰਦੇ ਸਨ, ਜੋ ਭਗਤ ਭਗਵਾਨ ਦੀ 14ਵੀਂ ਪੀੜ੍ਹੀ ਸਨ। ਭਗਤ ਭਗਵਾਨ ਨੂੰ ਗੁਰੂ ਨਾਨਕ ਦੇ ਫਲਸਫੇ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਗੁਰੂ ਹਰ ਰਾਏ ਨੇ ਦਿੱਤੀ ਸੀ। ਤ੍ਰਿਵੇਣੀ ਤੋਂ ਅਸੀਂ ਗੁਰਦੁਆਰਾ ਪੱਕੀ ਸੰਗਤ ਜਾ ਰਹੇ ਹਾਂ, ਜੋ ਪ੍ਰਯਾਗਰਾਜ ਦੇ ਮੁਹੱਲਾ ਅਹਿਆਪੁਰ ਵਿੱਚ ਹੈ।
ਗੁਰਦੁਆਰਾ ਗੁਰੂ ਤੇਗ ਬਹਾਦਰ ਦੀ ਯਾਦ ਵਿੱਚ ਬਣਿਆ ਹੈ। ਇਸ ਵੇਲੇ ਗੁਰੂ ਨਾਨਕ ਦੇ ਪ੍ਰਯਾਗਰਾਜ ਆਉਣ ਦੀ ਯਾਦ ਵਿੱਚ ਕੋਈ ਅਸਥਾਨ ਨਹੀਂ ਹੈ, ਪਰ ਕੁਝ ਲਿਖਤਾਂ ਇਸੇ ਅਸਥਾਨ ਨੂੰ ਗੁਰੂ ਨਾਨਕ ਨਾਲ ਜੋੜਦੀਆਂ ਹਨ। ਅਸੀਂ ਹੁਣ ਪੰਚਾਇਤੀ ਅਖਾੜਾ ਬੜਾ ਉਦਾਸੀਨ ਜਾ ਰਹੇ ਹਾਂ। ਗੁਰੂ ਨਾਨਕ ਦੇ ਸੁਨੇਹੇ ਨੂੰ ਪ੍ਰਯਾਗਰਾਜ ਅਤੇ ਗੰਗਾ ਪੱਟੀ ਦੇ ਦੂਰ ਦੁਰਾੜੇ ਦੇ ਇਲਾਕਿਆਂ ਵਿੱਚ ਪਹੁੰਚਾਉਣ ਦਾ ਕੰਮ 20ਵੀਂ ਸਦੀ ਦੇ ਸ਼ੁਰੂਆਤੀ ਦੌਰ ਤੱਕ ਉਦਾਸੀ ਸੰਪਰਦਾਇ ਨੇ ਕੀਤਾ। ਪਿਛਲੇ 100 ਸਾਲਾਂ ਵਿੱਚ ਬਹੁਤ ਕੁਝ ਬਦਲ ਗਿਆ ਹੈ। ਗੁਰੂ ਨਾਨਕ ਨਾਮ ਲੇਵਾ ਪਹਿਲਾਂ ਇੱਕੋ ਛਤਰੀ ਹੇਠਾਂ ਸਨ, ਪਰ ਹੁਣ ਖੇਰੂ ਹੋ ਗਏ ਹਨ। ਅਸੀਂ ਪੰਚਾਇਤੀ ਅਖਾੜਾ ਬੜਾ ਉਦਾਸੀਨ ਵਿੱਚ ਪੁਰਾਣੇ ਸੱਭਿਆਚਾਰ ਇਤਫਾਕ ਦੀਆਂ ਤੰਦਾਂ ਦੀ ਪਹਾਲ ਵਿੱਚ ਗਏ ਸਾਂ। ਮੈਂ ਇਸ ਸਥਾਨ ਉੱਤੇ ਕਈ ਅਹਿਮ ਇਤਿਹਾਸਿਕ ਦਸਤਾਵੇਜ਼ ਦੇਖੇ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕਦੇ ਗੁਰੂ ਨਾਨਕ ਇਸ ਬਿਰਾਦਰੀ ਦੀ ਮਰਕਜ਼ੀ ਸ਼ਖਸੀਅਤ ਸਨ। ਸਮਾਜ ਦੀਆਂ ਵੰਡੀਆਂ ਬਾਰੇ ਸੋਚਦੇ ਹੋਏ ਇੱਕ ਸਵਾਲਨੁਮਾ ਖਿਆਲ ਮੇਰੇ ਦਿਮਾਗ ਵਿੱਚ ਘੁੰਮਦਾ ਹੈ ਕਿ ਕੀ ਅਸੀਂ ਸਭਨਾਂ ਨੇ ਮਿਲ ਕੇ ਗੁਰੂ ਨਾਨਕ ਦੀ ਵਹਿਦਤ ਵਾਲੀ ਸੋਚ ਤੋਂ ਨਿਖੇੜਾ ਕੀਤਾ ਹੈ। ਮੈਂ ਅਤੇ ਮੇਰੇ ਦੇ ਚਿਹੜੇ ਵਿੱਚ ਬਹੁਤ ਜੀ ਮਰ ਮਿਟ ਗਏ ਹਨ। ਮੇਰੀ ਕਰ ਮੂਏ ਵਿਣ ਨਾਵੇ ਦੁਖ ਪਾਲ।